ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਆਗਮਨ ਪੁਰਬ 30 ਅਕਤੂਬਰ ਨੂੰ ਆ ਰਿਹਾ। ਇਸੇ ਸਬੰਧ ਦੇ ਵਿੱਚ 18 ਅਕਤੂਬਰ ਤੋਂ 30 ਅਕਤੂਬਰ ਤੱਕ 13 ਦਿਨਾਂ ਦੇ ਲਈ ਵਿਸ਼ੇਸ਼ ਅੰਮ੍ਰਿਤ ਵੇਲੇ ਦੇ ਸਮਾਗਮ ਰੱਖੇ ਗਏ ਨੇ। ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ। ਇਹ ਅਸਥਾਨ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜੋ ਚਾਟੀਵਿੰਡ ਚੌਂਕ ਗੁਰਦੁਆਰਾ ਸਾਹਿਬ, ਉਸ ਤੋਂ ਪੈਦਲ 5-7 ਮਿੰਟ ਦਾ ਰਸਤਾ। ਸਾਰੀ ਸੰਗਤ ਨੂੰ ਪਤਾ ਹੈ। ਰੋਜ਼ਾਨਾ ਸਵੇਰੇ 4 ਤੋਂ 6 ਵਜੇ ਤੱਕ ਅੰਮ੍ਰਿਤ ਵੇਲੇ ਸਮਾਗਮ ਹੋਣਗੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਿਨਮਰ ਬੇਨਤੀ ਹੈ, ਸਾਰੇ ਕੰਮਾਂ ਕਾਰਾਂ ਨੂੰ ਸੰਕੋਚਦੇ ਹੋਏ 13 ਦਿਨ ਦਾ ਡੇਰਾ ਇੱਥੇ ਲਾ ਲਓ ਭਲਾਈ ਕੇਂਦਰ ਹੀ। 13 ਦਿਨ ਪੱਕਾ ਜੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਆਪ ਜੀਆਂ ਨੇ ਹੁਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸ੍ਰਿਸ਼ਟੀ ਦੇ ਮਾਲਕ ਪਿਤਾ ਜੀ, ਵੇਖੋ ਇੱਕ ਆਮ ਬੱਚੇ ਦਾ ਵੀ ਜਨਮ ਦਿਨ ਹੋਵੇ, ਉਹ ਵੀ ਆਪਣੇ ਜਨਮ ਦਿਨ ਨੂੰ ਕੁਝ ਨਾ ਕੁਝ ਵੰਡਦਾ ਜ਼ਰੂਰ ਹੈ। ਅਤੇ ਸ੍ਰਿਸ਼ਟੀ ਦੇ ਮਾਲਕ ਦੇ ਜੋ ਸ੍ਰਿਸ਼ਟੀ ਦਾ ਮਾਲਕ ਹੈ, ਜੋ ਗੁਰੂ ਰਾਮਦਾਸ ਪਿਤਾ, ਉਹਨਾਂ ਦਾ ਆਗਮਨ ਪੁਰਬ, ਅਤੇ ਉਹਨਾਂ ਨੇ ਸਾਨੂੰ ਲੋਕ ਪਰਲੋਕ ਦੀਆਂ ਦਾਤਾਂ ਦੇ ਨਾਲ ਨਿਵਾਜਣਾ। ਜੋ ਜੋ ਵੀ ਤੁਹਾਡੀਆਂ ਮੰਗਾਂ ਨੇ, ਗੁਰੂ ਰਾਮਦਾਸ ਜੀ ਨੇ ਤੁਹਾਡੀ ਹਰੇਕ ਮੰਗ ਨੂੰ ਪੂਰੀਆਂ ਕਰਨਾ। ਔਰ ਮੇਰੀ ਸਿਨੇਮਰ ਬੇਨਤੀ, ਆਓ ਝੋਲੀਆਂ ਭਰਵਾਉਣ ਦਾ ਟਾਈਮ ਹੈ, ਬੰਧਨ ਕਟਵਾਉਣ ਦਾ ਟਾਈਮ ਹੈ। ਜਿਹੜੀ ਵੀ ਮੰਗ ਹੈ ਨਾ, ਮੈਂ ਗਰੰਟੀ ਦੇਣਾ, ਗਰੰਟੀ 13 ਦਿਨ ਹਾਜ਼ਰੀ ਭਰ ਲਓ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕੋਲੋਂ। ਜੋ ਮਰਜ਼ੀ ਤੁਸੀਂ ਖਜ਼ਾਨਾ ਲੁੱਟ ਕੇ ਲੈ ਜਾਓ, ਇਹਦੇ ਵਿੱਚ ਕਿਸੇ ਨੇ ਵੀ ਆਲਸ ਨਹੀਂ ਕਰਨੀ। ਔਰ ਜਿਹੜੇ ਤੁਸੀਂ ਖੁੱਲ੍ਹੇ ਪਾਠ ਕਰ ਰਹੇ ਹੋ, ਜਪਜੀ ਸਾਹਿਬ ਜੀ ਦੇ, ਚੌਪਈ ਸਾਹਿਬ ਜੀ ਦੇ ਨਾਲ ਸਹਿਜ ਪਾਠ, ਹੋਰ ਬਾਣੀਆਂ ਦੇ ਜਿਹੜੇ ਜਾਪ ਕਰ ਰਹੇ ਹੋ, 30 ਅਕਤੂਬਰ ਨੂੰ ਅੰਮ੍ਰਿਤ ਵੇਲੇ ਉਹ ਕੀਤੇ ਹੋਏ ਤੁਹਾਡੇ ਜਾਪ ਦੀ ਅਰਦਾਸ ਵੀ ਹੋਣੀ ਹੈ। 29 ਅਕਤੂਬਰ ਤੱਕ ਤੁਸੀਂ ਸਕਰੀਨ ਦੇ ਉੱਤੇ ਦਿੱਤੇ ਹੋਏ ਨੰਬਰਾਂ 'ਤੇ ਆਪੋ ਆਪਣੇ ਪਾਠਾਂ ਦੀ ਗਿਣਤੀ ਲਿਖਵਾਉਣ ਦੀ ਕਿਰਪਾਲਤਾ ਕਰਨੀ। ਔਰ ਵੱਡੀ ਗਿਣਤੀ ਦੇ ਵਿੱਚ ਅਸੀਂ ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ 'ਤੇ ਜਦੋਂ ਗੁਰੂ ਰਾਮਦਾਸ ਜੀ ਨੂੰ ਗੁਰਬਾਣੀ ਦੀ ਭੇਟਾ, ਸਿਮਰਨ ਦੀ ਭੇਟਾ ਦਿਆਂਗੇ, ਫਿਰ ਵੱਡੀ ਬਖਸ਼ਿਸ਼ ਗੁਰੂ ਰਾਮਦਾਸ ਜੀ ਆਪਣੇ ਖਾਤੇ ਵਿੱਚੋਂ ਕਰਨਗੇ, ਸਾਨੂੰ ਲੋਕ ਅਤੇ ਪਰਲੋਕ ਦੀਆਂ ਦਾਤਾਂ ਨਾਲ ਨਿਵਾਜਣਗੇ। ਕਈ ਜਾਣੇ ਕਹਿੰਦੇ ਆ ਨਾ, ਸਾਡੇ ਬੱਚੇ ਦਾ ਆਹ ਕੰਮ ਨਹੀਂ ਬਣ ਰਿਹਾ, ਵੀਜ਼ਾ ਨਹੀਂ ਲੱਗ ਰਿਹਾ, ਉਹ ਨਹੀਂ ਹੋ ਰਿਹਾ, ਉਹ ਨਹੀਂ ਹੋ ਰਿਹਾ, ਸਾਡੇ ਘਰ 'ਚੋਂ ਕਲੇਸ਼ ਨਹੀਂ ਮੁੱਕਦੇ। ਮੈਂ ਕਹਿੰਦਾ ਜਿਹੜੀ ਮਰਜ਼ੀ ਦਾਤ ਲੈ ਲਓ ਸਦਕੇ ਅੰਮ੍ਰਿਤ ਵੇਲੇ ਦੇ। 13 ਦਿਨ ਦਾ ਅੰਮ੍ਰਿਤ ਵੇਲਾ, ਅਤੇ 13 ਦਿਨ ਪੱਕਾ ਤੁਸੀਂ ਸਾਰਿਆਂ ਨੇ ਭਲਾਈ ਕੇਂਦਰ ਹੀ ਡੇਰੇ ਲਾਉਣੇ ਨੇ। ਇਹ ਮੇਰੀ ਬੇਨਤੀ ਹੈ। ਔਰ ਇਹ ਮੈਸੇਜ ਨੂੰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਵੀ ਕਰਿਓ। ਔਰ ਇਹ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਰੋਜ਼ਾਨਾ ਲਾਈਵ ਦਿਖਾਇਆ ਜਾਏਗਾ। 18 ਤੋਂ 30 ਅਕਤੂਬਰ ਭੁੱਲਣਾ ਨਹੀਂ। 13 ਦਿਨਾਂ ਦਾ ਅੰਮ੍ਰਿਤ ਵੇਲੇ ਦਾ ਰੋਜ਼ਾਨਾ ਸਮਾਗਮ, ਅੰਮ੍ਰਿਤ ਵੇਲੇ 4 ਤੋਂ 6 ਵਜੇ ਤੱਕ ਅਸੀਂ ਸਾਰੇ ਰਲ ਮਿਲ ਕੇ ਗੁਰੂ ਰਾਮਦਾਸ ਜੀ ਦੀਆਂ ਸਿਫਤਾਂ ਵਡਿਆਈਆਂ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, 20 ਤਰੀਕ ਆ ਰਹੀ ਹੈ। 20 ਤਰੀਕ ਨੂੰ ਸ਼ਾਮ ਨੂੰ 7 ਵਜੇ ਤੋਂ 9:30 ਵਜੇ ਤੱਕ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ ਜੋ ਮਹੀਨਾਵਾਰੀ ਸ਼ੁਕਰਾਨਾ ਸਮਾਗਮ ਅਸੀਂ ਕਰਦੇ ਹਾਂ, ਇਸ ਵਾਰੀ ਵੀ ਇਹ ਸਮਾਗਮ ਇਸੇ ਦਿਨ ਹੋਏਗਾ। ਔਰ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਮੈਂ ਬੇਨਤੀ ਕਰਦਾ, ਤਕਰੀਬਨ 6 ਵਜੇ ਦੇ ਕਰੀਬ ਸਾਰਿਆਂ ਨੇ ਗੁਰੂ ਘਰ ਵਿਖੇ ਪਹੁੰਚ ਜਾਣਾ। ਇਹ ਅਸਥਾਨ ਬਾਬਾ ਅਟਲ ਰਾਏ ਸਾਹਿਬ ਜੀ ਦਾ ਜਿਹੜਾ ਗੁਰਦੁਆਰਾ ਉਹਦੇ ਬਿਲਕੁਲ ਨਾਲ ਹੈ। ਔਰ ਇਹ ਐਡਾ ਵੱਡਾ ਸਥਾਨ ਹੈ ਇਸ ਜਗ੍ਹਾ ਦੇ ਉੱਤੇ ਜਿੱਥੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਸਾਈਂ ਦੇ ਚਰਨ ਪਏ ਨੇ, ਬੀਬੀ ਕੌਲਾਂ ਜੀ ਦੇ ਚਰਨ ਪਏ ਨੇ, ਬਾਬਾ ਬੁੱਢਾ ਸਾਹਿਬ ਜੀ ਦੇ ਚਰਨ ਪਏ ਨੇ, ਭਾਈ ਬਿਧੀ ਚੰਦ ਜੀ ਦੇ ਚਰਨ, ਬਾਬਾ ਅਟਲ ਰਾਏ ਸਾਹਿਬ ਇੱਥੇ ਬਚਪਨ ਵਿੱਚ ਖੇਡਣ ਆਉਂਦੇ ਸੀ। ਕਿੰਨੇ ਮਹਾਂਪੁਰਖਾਂ ਦੇ, ਗੁਰੂ ਸਾਹਿਬਾਨਾਂ ਦੇ ਇਸ ਜਗ੍ਹਾ 'ਤੇ ਚਰਨ ਪਏ ਨੇ। ਆਓ ਇਸ ਜਗ੍ਹਾ ਦੀ ਚਰਨ ਧੂੜੀ ਆਪਣੇ ਮਸਤਕ 'ਤੇ ਲਾਈਏ, ਜੋ 20 ਤਰੀਕ ਨੂੰ ਸਾਰੀਆਂ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਬਾਪੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਔਰ ਸਭ ਨੂੰ ਪਤਾ ਹੈ, ਮਹੀਨਾਵਾਰੀ ਸ਼ੁਕਰਾਨਾ ਸਮਾਗਮ ਦੇ ਵਿੱਚ ਆਪ ਪਿਤਾ ਜੀ ਬੈਠ ਕੇ ਆਪ ਆਪਣੇ ਹੱਥਾਂ ਦੇ ਵਿੱਚ ਆਪਣੀ ਬਖਸ਼ਿਸ਼ ਦੀ ਕਲਮ ਲੈ ਕੇ ਇੱਕ ਦੇ ਮਾੜੇ ਕਰਮਾਂ ਨੂੰ ਸਿੱਧਿਆਂ ਬਣਾਉਂਦੇ ਨੇ। ਕੋਈ ਵੀ ਪ੍ਰੇਮੀ ਰਹਿ ਨਾ ਜਾਇਓ, ਇਹ ਮੇਰੀ ਸਿਨੇਮਰ ਬੇਨਤੀ। 20 ਤਰੀਕ ਨੂੰ ਸਾਰੇ ਪਰਿਵਾਰਕ ਮੈਂਬਰ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ, ਉਸ ਜਗ੍ਹਾ 'ਤੇ ਸਭ ਨੇ ਇਕੱਠੇ ਹੋਣ ਦੀ ਕਿਰਪਾਲਤਾ ਕਰਨੀ। ਇਹ ਸਾਰਾ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ
ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਇਸ ਪਾਵਨ ਪਵਿੱਤਰ ਅਸਥਾਨ ਤੇ ਇਕੱਤਰਿਤ ਹੋਇਆ ਔਰ ਹੋ ਰਿਹਾ, ਔਰ ਬੇਅੰਤ ਪਰਿਵਾਰਕ ਮੈਂਬਰ ਇਸ ਸਮੇਂ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸਾਂ 'ਚ ਪਿੰਡਾਂ ਨਗਰਾਂ 'ਚ ਜੁੜੇ ਨੇ, ਜੁੜ ਰਹੇ ਨੇ। ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੈਂ ਮੱਥਾ ਟੇਕ ਰਿਹਾ। ਮੇਰਾ ਟਿਕਿਆ ਮੱਥਾ ਕਰੋ ਪ੍ਰਵਾਨ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜਿਨ੍ਹਾਂ ਨੇ ਅਜੇ ਤੱਕ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਕਰ ਲਓ। ਅੱਗੇ ਤੋਂ ਅੱਗੇ ਲਿੰਕ ਸ਼ੇਅਰ ਕਰੋ ਤਾਂ ਜੋ ਹੋਰ ਸੰਗਤਾਂ ਲਾਹਾ ਪ੍ਰਾਪਤ ਕਰ ਸਕਣ। ਨਿਮਰਤਾ ਸਹਿਤ ਬੇਨਤੀ, ਅੰਦਰ ਹੁਣ ਬਹਿਣ ਦੀ ਜਗ੍ਹਾ ਨਹੀਂ, ਬਾਹਰ ਵੀ ਪ੍ਰਬੰਧ ਹੈ, ਵਿਛਾਈ ਕੀਤੀ ਹੋਈ ਗੁਰਮੁਖਾਂ ਨੇ, LED ਵੀ ਲੱਗੀਆਂ ਨੇ। ਆਪ ਜੀ ਗੁਰੂ ਪਿਤਾ ਜੀ ਨੂੰ ਨਮਸਕਾਰ ਕਰਕੇ ਬਾਹਰ ਵੀ ਸੱਜ ਸਕਦੇ ਹੋ, ਥੱਲੇ ਬਹਿ ਕੇ ਆਨੰਦ ਮਾਣਿਓ। ਜਿੱਥੇ ਜਿੱਥੇ ਜਗ੍ਹਾ ਮਿਲੇ ਗੋਡੇ ਠਾਓ, ਸੰਗਤ ਨੂੰ ਭਾਓ। ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਦੇ ਵਿੱਚ ਸਾਰੀਆਂ ਸੰਗਤਾਂ ਨੇ ਲਾਹਾ ਲੈਣਾ। ਭਾਵਨਾ ਉਹੀ ਬਣਾਓ, ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਜੀ ਚੌਂਕੜਾ ਮਾਰ ਕੇ ਬੈਠੇ। ਚਰਨਾਂ 'ਚ ਕੌਣ ਬੈਠਾ, ਆਖੋ ਧੰਨ ਬਾਬਾ ਦੀਪ ਸਿੰਘ ਜੀ। ਤੇ ਸਾਰੀ ਸੰਗਤ ਕੁਝ ਕਮੈਂਟ ਵਾਹਿਗੁਰੂ ਗੁਰਮੰਤਰ ਦੇ ਜਾਪ ਦੇ ਵਿੱਚ ਜੁੜਿਓ, ਕੋਈ ਰਸਨਾ ਵਾਂਝੀ ਨਾ ਰਹੇ ਜੀ। ਵਾਹਿਗੁਰੂ 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 ਵਾਹਿਗੁਰੂ
ਸਿੰਘ ਜੀ ਬਾਬਾ ਦੀਪ 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 ਸਿੰਘ ਜੀ ਧੰਨ ਗੁਰੂ ਰਾਮਦਾਸ 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 ਜੀ ਜੀ ਬਾਬਾ ਦੀਪ ਸਿੰਘ 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 ਜੀ ਵਾਹਿਗੁਰੂ 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 ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ 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 ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ
तेरा मैं तेरा मैं तेरा तू मेरा। मैं तेरा मैं तेरा मैं तेरा तू मेरा। जी मैं तेरा मैं तेरा मैं तेरा तू मेरा। मैं तेरा मैं तेरा मैं तेरा तू मेरा। धन गुरु रामदास जी मैं तेरा। धन गुरु रामदास जी मैं तेरा। धन बाबा दीप सिंह जी मैं तेरा। धन बाबा दीप सिंह जी मैं तेरा। वाਹਿਗੁਰੂ ਵਾਹਿਗੁਰੂ 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 ਸਾਰੇ ਰੂ 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 ਵਾਹਿਗੁਰੂ 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 ਗੁਰੂ ਵਾਹਿਗੁਰੂ 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 ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਜਿਹੜੀਆਂ 2-3 ਅਸੀਂ ਜ਼ਰੂਰੀ ਬੇਨਤੀਆਂ ਰੋਜ਼ ਕਰਦੇ ਆਂ ਉਹ ਕਰਕੇ ਫਿਰ ਆਪਾਂ ਸ਼ਬਦ ਪੜਾਂਗੇ। ਧਿਆਨ ਨਾਲ ਮੇਰੀ ਬੇਨਤੀ ਸੁਣਿਓ। 3 ਤਰ੍ਹਾਂ ਦੇ ਵਿਅਕਤੀ ਨੇ ਇਸ ਦੁਨੀਆ ਦੇ ਵਿੱਚ। ਤੁਸੀਂ ਆਪਣੇ ਇਰਦ ਗਿਰਦ ਵੇਖਦੇ ਹੋ, ਅਸੀਂ ਵੀ ਵਿੱਚ ਹੀ ਹਾਂ। 3 ਤਰ੍ਹਾਂ ਦੇ ਨੇ। ਪਹਿਲੀ ਤਰ੍ਹਾਂ ਦੇ ਉਹ ਜਿਹੜੇ ਬੀਤੇ ਹੋਏ ਕੱਲ ਦੇ ਵਿੱਚ ਜਿਉਂਦੇ ਨੇ, ਬੀਤੇ ਹੋਏ ਕੱਲ 'ਚ। ਫਿਰ ਮੈਂ ਦੁਹਰਾ ਰਿਹਾ। ਪਹਿਲੀ ਤਰ੍ਹਾਂ ਦੇ ਵਿਅਕਤੀ ਉਹ ਨੇ ਜਿਹੜੇ ਬੀਤੇ ਹੋਏ ਕੱਲ ਦੇ ਵਿੱਚ ਜਿਉਂਦੇ ਨੇ, ਬਸ ਬੀਤੇ ਹੋਏ ਕੱਲ ਦੀਆਂ ਗੱਲਾਂ ਕਰੀ ਜਾਣਗੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮੇਰਾ ਪਹਿਲੇ ਇੰਨਾ ਰੁਤਬਾ ਹੁੰਦਾ ਸੀ, ਮੈਂ ਇਦਾਂ ਹੁੰਦਾ ਸੀ, ਮੇਰੇ ਨਾਲ ਇਹ ਹੋਇਆ ਸੀ, ਭਾਵੇਂ ਉਹ ਸੁੱਖੇ ਭਾਵੇਂ ਦੁੱਖੇ। ਕਈ ਬੀਤੇ ਹੋਏ ਕੱਲ ਦੇ ਵਿੱਚ ਜਿਉਂਦੇ ਨੇ ਤੇ ਬੀਤੇ ਹੋਏ ਕੱਲ ਦੇ ਵਿੱਚ ਜਿਉਣ ਦੇ ਕਰਕੇ ਆਪਣਾ ਵਰਤਮਾਨ ਵੀ ਖਰਾਬ ਕਰ ਲੈਂਦੇ ਤੇ ਭਵਿੱਖ ਵੀ ਖਰਾਬ ਕਰ ਲੈਂਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜੇ ਸਾਡੇ ਵਿੱਚ ਇਹ ਕਮਜ਼ੋਰੀ ਹੈ ਨਾ, ਇਹ ਕਮਜ਼ੋਰੀ ਨੂੰ ਕੱਢਿਓ ਜ਼ਰੂਰ। ਮੇਰੀ ਬੇਨਤੀ ਹੈ, ਜ਼ਰੂਰ ਇਸ ਕਮਜ਼ੋਰੀ ਨੂੰ ਕੱਢਿਓ।
ਪਹਿਲੀ ਤਰ੍ਹਾਂ ਦੇ ਵਿਅਕਤੀ ਉਹ ਜਿਹੜੇ ਬੀਤੇ ਹੋਏ ਕੱਲ ਦੇ ਵਿੱਚ ਜਿਉਂਦੇ ਨੇ, ਅਤੀਤ ਵਿੱਚ ਹਮੇਸ਼ਾ ਅਤੀਤ ਦੀਆਂ ਗੱਲਾਂ ਕਰਨਗੇ। ਮੈਨੂੰ ਵੀ ਕਈ ਮਿਲਦੇ ਜੀ, ਫਲਾਣੇ ਸਮੇਂ ਤੇ ਅਸੀਂ ਫਲਾਣੇ ਮਹਾਂਪੁਰਖਾਂ ਨਾਲ ਰਹਿੰਦੇ ਸਾਂ, ਇਦਾਂ ਹੁੰਦਾ ਸੀ, ਪਰ ਅੱਜ ਕੱਲ ਉਹਨਾਂ ਕੋਲ ਰੁਝੇਵਾਂ ਬਹੁਤ ਜ਼ਿਆਦਾ ਹੈ, ਸਾਡੇ ਨਾਲ ਗੱਲ ਵੀ ਨਹੀਂ ਕਰਦੇ। ਬਈ ਉਹ ਗੱਲ ਹੋਰ ਸੀ, ਹੁਣ ਗੱਲ ਹੋਰ ਏ। ਤੂੰ ਉਹ ਪੁਰਾਣੀਆਂ ਗੱਲਾਂ ਕਰਕੇ ਐਵੇਂ ਗਿਲੇ ਸ਼ਿਕਵੇ ਨਾ ਰੱਖ ਆਪਣੇ ਅੰਦਰ, ਗਿਲੇ ਸ਼ਿਕਵੇ ਨਹੀਂ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਈ ਚੀਜ਼ਾਂ ਨੇ, ਮੈਂ ਵੈਸੇ ਇੱਕ ਐਗਜ਼ਾਮਪਲ ਜੀ ਦਿੱਤੀ ਹੈ, ਕਈ ਚੀਜ਼ਾਂ ਇਦਾਂ ਦੀਆਂ ਹੋਣਗੀਆਂ। ਕਈ ਲੋਕ ਕੇਵਲ ਅਤੀਤ ਵਿੱਚ ਜਿਉਂਦੇ ਨੇ, ਬੀਤੇ ਹੋਏ ਕੱਲ ਵਿੱਚ ਜਿਉਂਦੇ ਨੇ, ਇਸ ਕਰਕੇ ਆਪਣਾ ਵਰਤਮਾਨ ਵੀ ਤੇ ਆਪਣਾ ਭਵਿੱਖ ਵੀ ਖਰਾਬ ਕਰ ਲੈਂਦੇ ਨੇ। ਤੇ ਕਈ ਲੋਕ ਇਹੋ ਜਿਹੇ ਨੇ ਜਿਹੜੇ ਆਉਣ ਵਾਲੇ ਕੱਲ ਵਿੱਚ, ਯਾਨੀ ਕਿ ਭਵਿੱਖ ਦੇ ਵਿੱਚ ਜਿਉਂਦੇ ਨੇ। ਭਵਿੱਖ ਵਿੱਚ ਭਵਿੱਖ ਦੀਆਂ ਯੋਜਨਾਵਾਂ ਹਰ ਵੇਲੇ ਬਣਾਉਣਗੇ, ਆਪਣੀਆਂ ਯੋਜਨਾਵਾਂ, ਆਪਣੀਆਂ ਜਿਹੜੀਆਂ ਭਵਿੱਖ ਦੀਆਂ ਕਲਪਨਾਵਾਂ ਨੇ ਨਾ, ਦੂਜਿਆਂ ਨੂੰ ਦੱਸਣਗੇ, ਮੈਂ ਇਦਾਂ ਕਰ ਸਕਦਾ, ਮੈਂ ਆਹ ਕਰ ਦੇਣਾ, ਮੈਂ ਉਹ ਕਰ ਦੇਣਾ, ਮੈਂ ਆਹ ਕਰ ਸਕਦਾ। ਸੁਣਿਓ, ਤੇ ਇਹਦੇ ਨਾਲ ਹੁੰਦਾ ਕੀ ਹੈ, ਸਾਰਾ ਸਮਾਂ ਜਦੋਂ ਭਵਿੱਖ ਦੀਆਂ ਹੀ ਬੰਦਾ ਗੱਲਾਂ ਕਰਦਾ ਰਹਿੰਦਾ, ਉਹਦੇ ਨਾਲ ਵੀ ਆਪਣਾ ਵਰਤਮਾਨ ਖਰਾਬ ਕਰ ਲੈਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਭੁੱਲਿਓ ਨਾ, ਪਹਿਲੇ ਉਹ ਵਿਅਕਤੀ ਜਿਹੜੇ ਭੂਤਕਾਲ ਵਿੱਚ, ਯਾਨੀ ਕਿ ਬੀਤੇ ਹੋਏ ਕੱਲ ਵਿੱਚ ਜਿਉਂਦੇ ਨੇ, ਉਹਦੇ ਨਾਲ ਵਰਤਮਾਨ ਵੀ ਤੇ ਭਵਿੱਖ ਵੀ ਖਰਾਬ ਕਰਦੇ। ਦੂਜੇ ਉਹ ਨੇ ਜਿਹੜੇ ਭਵਿੱਖ ਦੀਆਂ ਗੱਲਾਂ ਕਰਦੇ ਨੇ, ਉਹਦੇ ਨਾਲ ਆਪਣਾ ਵਰਤਮਾਨ ਖਰਾਬ ਕਰ ਲੈਂਦੇ। ਮੈਂ ਇਹ ਨਹੀਂ ਕਹਿੰਦਾ ਫਿਊਚਰ ਦੀ ਪਲੈਨਿੰਗ ਨਾ ਕਰੋ, ਥੋੜੀ ਬਹੁਤੀ ਕਰੋ ਜ਼ਰੂਰ ਫਿਊਚਰ ਦੀ ਪਲੈਨਿੰਗ, ਚੰਗੀ ਗੱਲ ਹੈ। ਅਕਲ ਮਾਲਕ ਨੇ ਦਿੱਤੀ ਹੈ, ਸਮਾਂ ਦਿੱਤਾ, ਫਿਊਚਰ ਪਲੈਨਿੰਗ ਕਰ ਲੈ ਥੋੜੀ ਬਹੁਤੀ, ਜਿੰਨੀ ਕਰ ਸਕਦਾ। ਪਰ ਪਿਆਰਿਆ, ਕੁਝ ਡੋਰੀ ਉਹਦੇ ਤੇ ਵੀ ਸੁੱਟ ਜਿਨੇ ਤੈਨੂੰ ਜਨਮ ਦਿੱਤਾ ਹੈ, ਹਾਂਜੀ, ਜਿਨੇ ਹੁਣ ਤੱਕ ਭੁੱਖਾ ਨਹੀਂ ਮਰਨ ਦਿੱਤਾ, ਗਾਂ ਵੀ ਨਹੀਂ ਮਰਨ ਦੇਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਉਹਦੇ ਨਾਲ ਵੀ ਤੇ ਆਪਣਾ ਨਾਤਾ ਗੰਢ ਨਾ। ਤੂੰ ਬਾਕੀ ਕੰਮ ਕਰਨੇ ਸ਼ੁਰੂ ਕਰਤੇ, ਪਰ ਉਹਦੇ ਨਾਲ ਨਾਤਾ ਗੰਢਣਾ ਸ਼ੁਰੂ ਕੀਤਾ ਹੀ ਕੋਈ ਨਹੀਂ। ਉਹਦੇ ਨਾਲ ਨਾਤਾ ਗੰਢਣਾ ਹੈ, ਪਹਿਲਾ ਅੰਮ੍ਰਿਤ ਵੇਲਾ ਸੰਭਾਲ, ਨਾਤਾ ਗੰਢ ਲੈ। ਨਾਤਾ ਜਦੋਂ ਨਾਤਾ ਗੰਢਣਾ ਸ਼ੁਰੂ ਕਰੇਗਾ ਨਾ, ਫਿਰ ਤੇਰੀਆਂ ਚਿੰਤਾਵਾਂ ਤੇਰੀਆਂ ਨਹੀਂ ਰਹਿ ਜਾਣੀਆਂ, ਉਹਦੀਆਂ ਬਣ ਜਾਣੀਆਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਪਹਿਲੇ ਉਹ ਵਿਅਕਤੀ ਜਿਹੜੇ ਕੇਵਲ ਭੂਤਕਾਲ ਦੇ ਵਿੱਚ ਜਿਉਂਦੇ ਨੇ, ਦੂਜੇ ਉਹ ਨੇ ਜਿਹੜੇ ਆਉਣ ਵਾਲੇ ਸਮੇਂ ਵਿੱਚ ਜਿਉਂਦੇ ਨੇ, ਤੇ ਤੀਜੇ ਉਹ ਨੇ ਪਿਆਰਿਓ ਜਿਹੜੇ ਅੱਜ ਵਿੱਚ ਜਿਉਂਦੇ ਨੇ, ਵਰਤਮਾਨ ਦੇ ਵਿੱਚ, ਵਰਤਮਾਨ ਦਾ ਸਦ ਉਪਯੋਗ ਕਰਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਵਰਤਮਾਨ ਦਾ ਸਦ ਉਪਯੋਗ ਕਰਕੇ ਆਪਣੇ ਭਵਿੱਖ ਨੂੰ ਬਿਹਤਰ ਬਣਾ ਲੈਂਦੇ ਨੇ। ਵਰਤਮਾਨ ਦਾ ਸਦ ਉਪਯੋਗ ਕਰਦੇ ਨੇ, ਵਰਤਮਾਨ ਦਾ। ਇਸ ਵੇਲੇ ਅਸੀਂ ਵਰਤਮਾਨ 'ਚ ਕੀ ਕਰ ਰਹੇ ਹਾਂ? ਗੁਰੂ ਦੀ ਗੋਦ 'ਚ ਬੈਠੇ ਹਾਂ ਨਾ, ਸਿਮਰਨ ਕਰ ਰਹੇ ਹਾਂ ਨਾ, ਕੀਰਤਨ ਕਰ ਰਹੇ ਹਾਂ, ਕੀਰਤਨ ਸੁਣ ਰਹੇ ਹਾਂ। ਇਹਦੇ ਨਾਲ ਹੋ ਕੀ ਰਿਹਾ? ਸਾਡਾ ਜਿਹੜਾ ਭਵਿੱਖ ਹੈ ਉਹ ਵੀ ਸਵਰ ਰਿਹਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਈ ਲੋਕ ਉਹ ਨੇ ਜਿਹੜੇ ਵਰਤਮਾਨ ਦਾ ਸਦ ਉਪਯੋਗ ਕਰਕੇ ਆਪਣੇ ਭਵਿੱਖ ਨੂੰ ਵੀ ਸਵਾਰ ਲੈਂਦੇ ਨੇ। ਤੇ ਪਿਆਰਿਓ, ਇਹ ਹੁਣ ਜੀਵਨ ਤੁਹਾਡਾ ਹੈ, ਚੋਣ ਵੀ ਤੁਸੀਂ ਕਰਨੀ ਹੈ ਕਿ ਅਸੀਂ ਕੇਵਲ ਤੇ ਕੇਵਲ ਭੂਤਕਾਲ ਦੇ ਵਿੱਚ ਜਿਉਣਾ, ਕੇਵਲ ਤੇ ਕੇਵਲ ਭਵਿੱਖ ਦੀਆਂ ਜਿਹੜੀਆਂ ਪਲੈਨਿੰਗਸ ਕਰਨੀਆਂ ਨੇ, ਕਿ ਵਰਤਮਾਨ ਦਾ ਸਦ ਉਪਯੋਗ ਕਰਕੇ ਭਵਿੱਖ ਨੂੰ ਵੀ ਨਿਖਾਰਨਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਹ ਫੈਸਲਾ ਸਾਡਾ ਹੈ, ਸਾਡਾ। ਇਹ ਮੇਰੀ ਬੇਨਤੀ ਹੈ, ਵਰਤਮਾਨ ਦੇ ਵਿੱਚ ਜੀਵੋ, ਵਰਤਮਾਨ 'ਚ। ਅਗਲੀ ਗੱਲ ਮੈਂ ਕਰਾਂ ਉਸ ਤੋਂ ਪਹਿਲੇ ਫਿਰ ਸਨੇਮਰ ਬੇਨਤੀ, ਜਿੱਥੇ ਜਗ੍ਹਾ ਮਿਲ ਜੇ ਬਾਹਰ ਅੰਦਰ ਤੇ ਜਗ੍ਹਾ ਨਹੀਂ, ਗੋਡੇ ਠਾ ਕੇ ਵੀ ਸੰਗਤ ਨੂੰ ਭਾਓਗੇ ਤਾਂ ਵੀ ਜਗ੍ਹਾ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਦੇਖੋ ਹੁਣ ਪੌੜੀਆਂ 'ਚ ਮਿਲ ਜੇ ਜਗ੍ਹਾ, ਬਾਹਰ ਮਿਲ ਜੇ, ਜਿੱਥੇ ਵੀ ਲਾਹਾ ਲੈ ਸਕਦੇ ਹੋ ਲਾਹਾ ਖੱਟਿਓ। ਤੇ ਅੱਗੇ ਤੋਂ ਮੈਂ ਪ੍ਰਬੰਧਕ ਵੀਰਾਂ ਨੇ ਬੜਾ ਸੋਹਣਾ ਉਪਰਾਲਾ ਕੀਤਾ, ਬੜਾ ਸੋਹਣਾ ਪ੍ਰਬੰਧ ਹੈ। ਪਰ ਜਦੋਂ ਵੀ ਅਗਲੀ ਤਰੀਕ ਲਓ,
ਬਾਹਰ ਹੀ ਟੈਂਟ ਟੁੰਟ ਲਾ ਲਿਆ ਕਰੋ ਖੁੱਲੇ 'ਚ ਹੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਜਿਵੇਂ ਕੱਲ ਰਾਤ ਦਾ ਦੀਵਾਨ ਸੀ, ਸੰਗਤ ਨੂੰ ਪਤਾ ਹੈ ਕਿੰਨੀ ਸੰਗਤ ਸੀ, ਕਿੱਥੋਂ ਕਿੱਥੋਂ ਸੰਗਤਾਂ ਆ ਗਈਆਂ ਸੀ ਪਿਆਰ 'ਚ। ਤੇ ਇਦਾਂ ਹੀ ਬਾਹਰ ਹੀ ਲਾ ਲਿਆ ਕਰੋ ਟੈਂਟ, ਤੇ ਉਹਦੇ ਨਾਲ ਹੋਰ ਸੰਗਤਾਂ ਲਾਹਾ ਲੈ ਲਿਆ ਕਰਨਗੀਆਂ। ਇਹ ਵੀ ਪ੍ਰਬੰਧ ਬਹੁਤ ਸੋਹਣਾ ਹੈ। ਮੈਂ ਤੁਹਾਡੇ ਪ੍ਰਬੰਧ ਨੂੰ ਨਮਸਕਾਰ ਕਰਦਾ, ਪਰ ਸੰਗਤਾਂ ਦਾ ਪਿਆਰ ਹੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਇਹ ਸੰਗਤਾਂ ਦੇ ਪਿਆਰ ਨੂੰ ਵੀ ਨਮਸਕਾਰ, ਜਿਸ ਸੰਗਤ ਦੇ ਪਿਆਰ ਕਰਕੇ ਸਾਰੇ ਪ੍ਰਬੰਧ ਵੀ ਕਈ ਵਾਰੀ ਛੋਟੇ ਪੈ ਜਾਂਦੇ ਨੇ। ਅਗਲੀ ਗੱਲ ਹੁਣ ਸੁਣੋ, ਫਿਰ ਆਪਾਂ ਸ਼ਬਦ ਪੜ੍ਹਨਾ ਹੈ। ਇੱਕ ਵਾਰੀ ਪੁੱਛ ਲਾਂ, ਚੜ੍ਹਦੀ ਕਲਾ 'ਚ ਹੋ? ਸਤਿ ਸ੍ਰੀ ਅਕਾਲ। ਵਾਹ ਵਾਹ, ਬਸ ਇਸੇ ਚੜ੍ਹਦੀ ਕਲਾ ਦੇ ਵਿੱਚ ਬਹਿਣਾ ਹੈ। ਗੁਰੂ ਪਿਤਾ ਜੀ ਜਿੰਨਾ ਕੁ ਸਮਾਂ ਸਾਨੂੰ ਵਾਹੁਣ। ਬਾਹਰ ਜੇ ਬਹਿ ਗਏ ਹੋ, ਬਾਹਰ ਜਗ੍ਹਾ ਮਿਲੀ, ਉੱਪਰ ਮਿਲੀ, ਕਿਤੇ ਸੁਖਾਸਨ ਸਾਹਿਬ ਵਾਲੇ ਕਮਰੇ 'ਚ ਬਹਿ ਗਏ, ਕਿਤੇ ਵੀ ਤੁਸੀਂ ਬੈਠੇ ਹੋ ਨਾ, ਇੱਕ ਚੀਜ਼ ਧਿਆਨ ਵਿੱਚ ਰੱਖਿਓ, ਮੈਂ ਭਾਵੇਂ ਗੁਰੂ ਪਿਤਾ ਦੇ ਦਰਸ਼ਨ ਨਹੀਂ ਕਰ ਪਾ ਰਿਹਾ ਜਾਂ ਨਹੀਂ ਕਰ ਪਾ ਰਹੀ, ਪਰ ਗੁਰੂ ਪਿਤਾ ਮੈਨੂੰ ਵੇਖ ਰਹੇ ਨੇ। ਹਾਂਜੀ, ਮੈਂ ਭਾਵੇਂ ਪੌੜੀਆਂ 'ਚ ਵੀ ਬਹਿ ਗਿਆ ਨਾ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਮੈਨੂੰ ਵੇਖ ਰਹੇ ਨੇ, ਤੁਹਾਡੀ ਹਾਜ਼ਰੀ ਲਾਈ ਜਾ ਰਹੀ ਹੈ। ਇਹ ਮੇਰੀ ਬੇਨਤੀ ਹੈ, ਸ਼ਰਧਾ ਨਾਲ ਬਹਿਣਾ, ਇਹ ਭਾਵਨਾ ਨਾਲ ਬਹਿਣਾ। ਤੋ ਅਗਲੀ ਗੱਲ ਸੁਣਿਓ, ਜਿਸ ਬੰਦੇ ਨੂੰ ਪਰਮੇਸ਼ਰ ਨੇ ਵੱਡੇ ਲਕਸ਼ ਤੱਕ ਪਹੁੰਚਾਉਣਾ ਹੋਵੇ ਨਾ, ਵੱਡਾ ਕੋਈ ਮਰਾਤਬਾ ਦੇਣਾ ਹੋਵੇ, ਸੁਣਿਓ, ਭਗਵਾਨ ਨੇ, ਪਰਮੇਸ਼ਰ ਨੇ, ਰੱਬ ਨੇ, ਸਾਈਂ ਜੀ ਨੇ ਜਿਸ ਬੰਦੇ ਨੂੰ ਵੱਡੇ ਲਕਸ਼ ਤੱਕ ਪਹੁੰਚਾਉਣਾ ਹੋਵੇ, ਉਹਦੇ ਜੀਵਨ ਦੇ ਵਿੱਚ ਕੋਈ ਨਾ ਕੋਈ ਵੱਡੀ ਪਰੇਸ਼ਾਨੀ ਵੀ ਦੇ ਦਿੰਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਮੈਂ ਇਹ ਨਹੀਂ ਕਹਿੰਦਾ ਸਾਡੇ ਜੀਵਨ 'ਚ ਪਰੇਸ਼ਾਨੀਆਂ ਹੀ ਆਉਣ, ਮੈਂ ਇਹ ਵੀ ਨਹੀਂ ਕਹਿੰਦਾ, ਗਲਤ ਮਤਲਬ ਨਾ ਲੈਣਾ, ਮੈਂ ਇਹ ਨਹੀਂ ਕਹਿ ਰਿਹਾ ਕਿ ਬਾਬਾ ਸਾਨੂੰ ਹਮੇਸ਼ਾ ਇਮਤਿਹਾਨਾਂ ਵਿੱਚ ਰੱਖੇ। ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਮਹਾਰਾਜ ਇਮਤਿਹਾਨ ਤੇ ਲੈ ਉਹਦਾ ਜਿਹੜਾ ਕੋਈ ਕੁਝ ਪੜ੍ਹਿਆ ਲਿਖਿਆ ਹੋਵੇ। ਅਸੀਂ ਤੇ ਪਹਿਲੇ ਫੇਲ ਬੈਠੇ ਆਂ, ਅਸੀਂ ਤੇ ਫੇਲ ਆਂ, ਫੇਲ। ਅਸੀਂ ਇਮਤਿਹਾਨ ਦੇਣ ਜੋਗੇ ਨਹੀਂ, ਪਰ ਇੱਕ ਵੈਸੇ ਜਰਨਲ ਗੱਲ ਕਰ ਰਹੇ ਹਾਂ, ਜਿਹਨੂੰ ਪਰਮੇਸ਼ਰ ਨੇ ਵੱਡੇ ਲਕਸ਼ ਤੱਕ ਪਹੁੰਚਾਉਣਾ ਹੋਵੇ ਨਾ, ਉਹਦੇ ਜੀਵਨ ਦੇ ਵਿੱਚ ਕੋਈ ਨਾ ਕੋਈ ਵੱਡੀ ਪਰੇਸ਼ਾਨੀ ਆਏਗੀ ਆਏਗੀ, ਕਿਉਂਕਿ ਪਰਮੇਸ਼ਰ ਕਠਿਨ ਰਸਤਿਆਂ ਦੇ ਉੱਤੇ ਚਲਵਾਉਣ ਤੋਂ ਬਾਅਦ ਕੀ ਮਹਾਨ ਸਫਲਤਾ ਦਿੰਦੇ ਨੇ। ਜਿਹਦਾ ਮਰਜ਼ੀ ਤੁਸੀਂ ਜੀਵਨ ਪੜ੍ਹ ਲਓ, ਬੜੀਆਂ ਠੋਕਰਾਂ ਖਾਧੀਆਂ, ਠੋਕਰਾਂ ਤੋਂ ਬਾਅਦ ਪਰਮੇਸ਼ਰ ਨੇ ਇਹੋ ਜੀਆਂ ਬੁਲੰਦੀਆਂ ਤੇ ਪਹੁੰਚਾਤਾ, ਦੁਨੀਆ ਨੂੰ ਉਹਨਾਂ ਦੇ ਅੱਗੇ ਝੁਕਣਾ ਪੈ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮੈਂ ਤੁਹਾਨੂੰ ਹਰ ਗੱਲ ਤੇ ਪੋਜ਼ਿਟਿਵ ਕਰਦਾ, ਹਰ ਗੱਲ ਤੇ ਤੁਹਾਨੂੰ ਪਤਾ ਹੈ, ਕਦੀ ਵੀ ਨੈਗੇਟਿਵਿਟੀ ਤੁਹਾਡੇ ਅੰਦਰ ਨਹੀਂ ਵੜਨ ਦਿੱਤੀ। ਮੈਂ ਹਮੇਸ਼ਾ ਪੋਜ਼ਿਟਿਵ ਕੀਤਾ, ਪੋਜ਼ਿਟਿਵ ਹੀ ਕਰਦੇ ਰਹਿਣਾ। ਜੇ ਕੋਈ ਪਰੇਸ਼ਾਨੀ ਆ ਹੀ ਗਈ ਹੈ ਨਾ, ਟੈਨਸ਼ਨ ਨਾ ਲੈ, ਚਿੰਤਾ ਨਾ ਕਰ, ਚਿੰਤਨ ਵਧਾ। ਚਿੰਤਨ, ਜਦੋਂ ਚਿੰਤਨ ਵਧਾਏਗਾ ਨਾ, ਤੇਰੀਆਂ ਚਿੰਤਾਵਾਂ ਬਾਬਾ ਦੀਪ ਸਿੰਘ ਆਪਣੀ ਝੋਲੀ ਪਵਾ ਲੈਣਗੇ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਹਮੇਸ਼ਾ ਹਿੰਮਤ ਰੱਖੋ, ਜੇ ਅੱਜ ਕੋਈ ਔਖੇ ਦਿਨ ਚੱਲ ਰਹੇ ਨੇ ਨਾ, ਇਹ ਬੀਤ ਜਾਣਗੇ। ਹਿੰਮਤ ਰੱਖੋ, ਹਿੰਮਤ, ਔਰ ਬੰਦਗੀ ਦਾ ਪਹਿਰਾ ਵਧਾਈ ਚੱਲੋ। ਜਦੋਂ ਸਮਾਂ ਮਿਲੇ, ਕਿਸੇ ਨਾਲ ਗੱਲਾਂ ਬਾਤਾਂ ਕਰਨ ਦੀ ਬਜਾਏ ਇੱਕ ਪਾਠ ਸੁਖਮਨੀ ਸਾਹਿਬ ਕਰ ਲਓ। ਨਹੀਂ ਕਰ ਸਕਦੇ, ਮੂਲ ਮੰਤਰ ਦੀਆਂ ਮਾਲਾ ਫੇਰੀ ਚਲੋ। ਪਤਾ 15 ਮਿੰਟ ਦਾ ਰਾਹ, ਚਲ 2 ਮਾਲਾ ਮੇਰੀਆਂ ਹੋ ਜਾਣੀਆਂ, 1 ਮਾਲਾ ਹੋ ਜਾਣੀ ਮੂਲ ਮੰਤਰ ਦੀ। ਇਦਾਂ ਕਰ ਲਓ। ਚਿੰਤਾ ਨਹੀਂ, ਚਿੰਤਨ ਵਧਾਓ, ਚਿੰਤਨ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਹਮੇਸ਼ਾ ਹਿੰਮਤ ਰੱਖੋ, ਇਹ ਜਿਹੜੇ ਮਾੜੇ ਦਿਨ ਨੇ ਆਪੇ ਗੁਜ਼ਰ ਜਾਣਗੇ, ਬੀਤ ਜਾਣਗੇ, ਬੀਤ ਜਾਣਗੇ। ਕਦੀ ਵੀ ਇੱਕੋ ਜਿਹਾ ਸਮਾਂ ਨਹੀਂ ਰਹਿੰਦਾ। ਛਾਂ ਤੋਂ ਬਾਅਦ ਧੁੱਪ ਵੀ ਆਉਂਦੀ, ਧੁੱਪ ਤੋਂ ਬਾਅਦ ਛਾਂ ਵੀ ਆਉਂਦੀ ਹੈ। ਇਹ ਚੀਜ਼ ਦਾ ਧਿਆਨ ਰੱਖੋ। ਰਾਤ ਤੇ ਦਿਨ ਵੀ ਚੜ੍ਹਨਾ ਹੀ ਚੜ੍ਹਨਾ ਹੈ, ਅੱਜ ਨਹੀਂ ਤੇ ਕੱਲ। ਮੈਂ ਦੂਜੀ ਗੱਲ ਕਰ ਰਿਹਾ, ਚੜ੍ਹਦੀ ਕਲਾ ਵਾਲੀ। ਅੱਜ ਜੇ ਔਖਾ ਸਮਾਂ ਹੈ ਨਾ, ਕੱਲ ਨੂੰ ਸੌਖਾ ਵੀ ਆਉਣਾ ਹੀ ਆਉਣਾ ਹੈ। ਬਸ ਆਹ ਚੀਜ਼ ਆਪਣੇ ਮਾਈਂਡ ਵਿੱਚ ਪੱਕੇ ਤੌਰ ਤੇ ਵਸਾ ਲਓ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੱਟਾਂ ਦੇ ਸਵਈਆਂ ਦੇ ਵਿੱਚੋਂ ਇਹ ਬੜੇ ਪਿਆਰੇ ਬੋਲ, ਮਿੱਠੜੇ ਬੋਲ
ਗੁਰੂ ਗ੍ਰੰਥ ਸਾਹਿਬ ਜੀ ਦੇ 968 ਨੰਬਰ ਅੰਗ ਦੇ ਉੱਤੇ ਦਰਜ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸੋ। ਬੜੇ ਪਿਆਰ ਦੇ ਵਿੱਚ ਸਾਰੇ ਪੜ੍ਹਿਓ। ਗੁਰੂ ਰਾਮਦਾਸ ਜੀ ਦਾ ਆਗਮਨ ਦਿਨ ਮਨਾ ਰਹੇ ਤੇ ਸਾਰੀ ਸੰਗਤ ਪਿਆਰ 'ਚ ਮੇਰੇ ਨਾਲ ਨਾਲ ਕੀਰਤਨ ਕਰਿਓ ਜੀ। ਜਿਨ ਸਿਰਿਆ ਤਿਨੈ ਸਵਾਰਿਆ, 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 ਜਿਨ ਸਿਰਿਆ ਤਿਨੈ ਸਵਾਰਿਆ। ਧੰਨ ਧੰਨ ਰਾਮਦਾਸ ਗੁਰ, ਹੋ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਜਿਨ ਸਿਰਿਆ ਤਿਨੈ ਸਵਾਰਿਆ, ਜਿਨ ਸਿਰਿਆ ਤਿਨੈ ਸਵਾਰਿਆ, ਜਿਨ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਾਮਾਤ, ਹੋ ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰੇ ਤਾਰਿਆ, ਆਪ ਸਿਰਜਣਹਾਰ ਤਾਰਿਆ, ਜਿਨ ਸਿਰਿਆ ਤਿਨੈ ਸਵਾਰਿਆ, ਜਿਨ ਸਿਰਿਆ ਤਿਨੈ ਸਵਾਰਿਆ, ਜਿਨ ਸਿਰਿਆ ਤਿਨੈ ਸਵਾਰਿਆ, ਜਿਨ ਸਿਰਿਆ ਤਿਨੈ ਸਵਾਰਿਆ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨ ਜੀ, ਧੰਨ ਬਾਬਾ ਦੀਪ ਸਿੰਘ ਜੀ। ਧੰਨ ਖੰਡੇ ਵਾਲਿਆ। ਸਿੱਖੀ ਅਤੇ ਸੰਗਤੀ
तिन्हे सवारिया जिन सिरिया तिने सवारिया जिन सिरिया तिन्हे सवारिया। धन गुरु रामदास जी गुरु रामदास जी प्यार न लखो न जी धन बाबा दीप ਸਿੰਘ ਜੀ ਧਨ ਖੰਡੇ ਵਾਲਿਆ ਸਭ ਦੀ ਬਾਹ ਫੜ ਲੈ ਦਾਤਿਆ ਜਿੰਨੀ ਤੂੰ ਸੇਵਿਆ ਪਾਉ ਕਰ ਓ ਜਿੰਨੀ ਸੇਵਿਆ ਪਾਉ ਕਰ ਸੇ ਤੁਧ ਪਾਰ ਉਤਾਰਿਆ ਸੇਵ ਪਾਰ ਉਤਾਰਿਆ ਲਬ ਲੋਭ ਕਾਮ ਕ੍ਰੋਧ ਮੋਹ ਲਬ ਲੋਭ ਕਾਮ ਕ੍ਰੋਧ ਮੋਹ ਮਾਰ ਕੱਟੇ ਤੁਧ ਸਾ ਪਰਵਾਰਿਆ ਮਾਰ ਕੱਟੇ ਤੁਧ ਸਾ ਪਰਵਾਰਿਆ ਜਿਨ ਸਿਰਿਆ ਤਿਨੇ ਸਵਾਰਿਆ ਜਿਨ ਸਿਰਿਆ ਤਿਨੇ ਸਵਾਰਿਆ ਜਿਨ ਸਿਰਿਆ ਤਿਨੇ ਸਵਾਰਿਆ ਜਿਨ ਸਿਰਿਆ ਤਿਨੇ ਸਵਾਰਿਆ। ਧੰਨ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਸਾਰੇ ਪਿਆਰ ਨਾਲ ਲਖਨ ਜੀ ਧੰਨ ਬਾਬਾ ਦੀਪ ਸਿੰਘ ਜੀ ਤਨ ਸੋ ਤੇਰਾ ਥਾਨ ਹੈ ਹੋ ਤਨ ਸੋ ਤੇਰਾ ਥਾਨ ਹੈ ਤਨ ਸੋ ਤੇਰਾ ਥਾਨ ਹੈ ਤੇਰਾ ਥਾਨ ਹੈ ਡਿਠ ਸਭੇ ਥਾਮ ਲਈ ਤੁਧ ਜਿਹਾ ਡਿਠ ਸਭੇ ਥਾਨ ਨਹੀਂ ਤੁਧ ਜਿਹਾ ਬੱਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ ਬੱਦੋ ਪੁਰਖ ਵਿਧਾਤੇ ਤਾ ਤੂੰ ਸੋਹਿਆ ਹਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ ਅਸਲੀ ਸਜਣ ਅਪਾਰ ਅਨੂਪ ਰਾਮਦਾਸ ਪੁਰ ਹਰ ਨਾਨਕ ਕਸਮਲ ਜਾਏ ਨਾਏ ਰਾਮਦਾਸ ਸਰ ਤਨ ਸੋ ਤੇਰਾ ਥਾਨ ਹੈ। ਲੈ ਜੋ ਬਿਰਤੀਆਂ ਹਰਮੰਦਰ ਸਾਹਿਬ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਲੈ ਜੋ ਬਿਰਤੀਆਂ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਰਾਮਦਾਸ ਸਰੋਵਰ ਨਾਤੇ ਸਭ ਉਤਰੇ
ਸਭ ਉਤਰੇ ਪਾਪ ਕਮਾਤੇ। ਜਿ ਨਿਰਮਲ ਹੋਏ ਕਰੇ ਇਸ਼ਨਾਨਾ, ਨਿਰਮਲ ਹੋਏ ਕਰੇ ਇਸ਼ਨਾਨਾ, ਨਿਰਮਲ ਹੋਏ ਕਰੇ ਇਸ਼ਨਾਨਾ, ਨਿਰਮਲ ਹੋਏ ਕਰੇ ਇਸ਼ਨਾਨਾ। ਗੁਰ ਪੂਰੇ ਕੀਨੇ ਦਾਨਾ, ਗੁਰ ਪੂਰੇ ਕੀਨੇ ਦਾਨਾ। ਰਾਮਦਾਸ ਸਰੋਵਰ ਨਤੇ, ਸਭ ਉਤਰੇ ਪਾਪ ਕਮਾਤੇ। ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ। ਵੇਖੋ ਇਹ ਪੰਕਤੀਆਂ ਦੇ ਕਿੰਨੇ ਪਿਆਰੇ ਅਰਥ ਨੇ। ਇੱਕ ਤੇ ਇਹ ਇਸ਼ਾਰਾ ਗੁਰੂ ਰਾਮਦਾਸ ਜੀ ਦੇ ਸਰੋਵਰ ਵੱਲੇ, ਜਿਹੜਾ ਉੱਥੇ ਸ਼ਰਧਾ ਤੇ ਭਾਵਨਾ ਦੇ ਨਾਲ ਇਸ਼ਨਾਨ ਕਰੇ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ। ਕਿੰਨੀਆਂ ਮਿਸਾਲਾਂ ਨੇ, ਕਿੰਨੀਆਂ ਹੀ। ਉਸ ਪਾਵਨ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਕਿੰਨੇ ਰੋਗੀਆਂ ਦੇ ਰੋਗ ਰਾਜੀ ਹੋ ਰਹੇ ਨੇ, ਕਿੰਨਿਆਂ ਦੇ ਬੰਧਨ ਗੁਰੂ ਰਾਮਦਾਸ ਕੱਟ ਰਹੇ ਨੇ, ਕਿੰਨਿਆਂ ਦੀਆਂ ਵੱਡੀਆਂ ਤੋਂ ਵੱਡੀਆਂ ਬਿਮਾਰੀਆਂ, ਕਿੰਨੇ ਕਲਾ ਕਲੇਸ਼ ਦੂਰ ਕਰ ਰਹੇ ਨੇ। ਇੱਕ ਤੇ ਉਹ ਸਰੋਵਰ। ਤੇ ਹੁਣ ਤੁਸੀਂ ਦਿੱਲੀ ਬੈਠੇ ਹੋ, ਤੁਸੀਂ ਕਹੋ ਮੈਂ ਰੋਜ਼ ਜਾਣਾ ਦਰਬਾਰ ਸਾਹਿਬ, ਇੰਪੋਸੀਬਲ ਗੱਲ, ਨਹੀਂ ਜਾ ਸਕਦੇ। ਮਹੀਨੇ 'ਚ ਇੱਕ ਵਾਰੀ ਚੱਲ ਜਾਓਗੇ, ਕਈ ਹਫ਼ਤੇ 'ਚ ਇੱਕ ਵਾਰੀ ਚਲੇ ਜਾਣਗੇ, 2 ਮਹੀਨਿਆਂ ਬਾਅਦ ਤੇ ਕਈ 6 ਮਹੀਨਿਆਂ ਬਾਅਦ ਜਾਂਦੇ। ਕਿ ਉਹਨਾਂ ਦੇ ਪਾਪ ਨਹੀਂ ਧੋਤੇ ਜਾਣਗੇ? ਮਹਾਂਪੁਰਖ ਇਸ ਪੰਕਤੀ ਦਾ ਇੱਕ ਬੜਾ ਪਿਆਰਾ ਹੋਰ ਅਰਥ ਕਰਦੇ ਸੀ। ਕਹਿੰਦੇ ਰਾਮਦਾਸ ਸਰੋਵਰ ਨਹਾਤੇ। ਜਿਹੜੇ ਪ੍ਰੇਮ ਵਾਲਿਆਂ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਸਿਫਤਾਂ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰ ਲਿਆ, ਜਿਹੜਾ ਹੁਣ ਕਰ ਰਹੇ ਹੋ, ਸੰਗਤ 'ਚ ਬਹਿ ਕੇ ਸਿਫਤਾਂ ਕਰ ਰਹੇ ਹੋ ਨਾ ਗੁਰੂ ਰਾਮਦਾਸ ਦੀਆਂ। ਕਹਿੰਦੇ ਜਿਨ੍ਹਾਂ ਨੇ ਗੁਰੂ ਰਾਮਦਾਸ ਜੀ ਦੇ ਸਿਫਤਾਂ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰ ਲਿਆ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਤੇ ਇੱਕ ਬੜੀ ਪਿਆਰੀ ਗੱਲ ਹੋਰ ਕਰਦੇ ਸੀ। ਕਹਿੰਦੇ ਇਹਦਾ ਅਗਲਾ ਅਰਥ ਇਉਂ ਕਰ ਲਓ, ਰਾਮਦਾਸ ਸਰੋਵਰ ਨਹਾਤੇ। ਕਹਿੰਦੇ ਜਿਨ੍ਹਾਂ ਨੇ ਗੁਰੂ ਰਾਮਦਾਸ ਜੀ ਦੇ ਚਰਨਾਂ ਰੂਪੀ ਸਰੋਵਰ ਦੇ ਨਾਲ ਆਪਣਾ ਨਾਤਾ ਗੰਢ ਲਿਆ। ਨਾਤਾ ਗੰਢ ਰਹੇ ਆ ਨਾ, ਹੁਣ ਵੀ ਸਾਂਝ ਪਾ ਰਹੇ ਆ ਨਾ। ਕਹਿੰਦੇ ਜਿਨ੍ਹਾਂ ਨੇ ਗੁਰੂ ਰਾਮਦਾਸ ਜੀ ਦੇ ਚਰਨਾਂ ਰੂਪੀ ਸਰੋਵਰ ਦੇ ਨਾਲ ਨਾਤਾ ਗੰਢ ਲਿਆ, ਉਹਨਾਂ ਦੇ ਵੀ ਸਭ ਉਤਰੇ ਪਾਪ ਕਮਾਤੇ। ਇਹ ਮੇਰੀ ਬੇਨਤੀ ਏ, ਆਓ ਆਪਣਾ ਨਾਤਾ ਵੀ ਗੰਢੀਏ। ਗੁਰੂ ਰਾਮਦਾਸ ਜੀ ਦੀਆਂ ਵਡਿਆਈਆਂ, ਇਹ ਉਸਤਤ ਸਿਫਤਾਂ ਦੇ ਸਰੋਵਰ ਦੇ ਵਿੱਚ ਸੰਗਤ 'ਚ ਬਹਿ ਕੇ ਇਸ਼ਨਾਨ ਕਰੀਏ। ਜਿੱਥੇ ਜਿੱਥੇ ਬੈਠੇ ਹੋ, ਇਹ ਮੇਰੀ ਬੇਨਤੀ, ਬਸ ਗੁਰੂ ਰਾਮਦਾਸ ਦੀਆਂ ਸਿਫਤਾਂ ਦੇ ਸਰੋਵਰ 'ਚ ਡੁਬਕੀਆਂ ਮਾਰਿਓ ਸਾਰੇ। ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ। ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੇਰੇ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੇਰੇ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੇਰੇ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਸੋ ਤੇਰਾ ਥਾਨ ਹੈ, ਤੇਰਾ ਥਾਨ ਹੈ, ਤੇਰਾ ਥਾਨ ਹੈ। ਧੰਨ ਸੋ ਤੇਰਾ ਲੈ ਜੋ ਵਰਤੀਆਂ ਹਰਮੰਦਰ ਸਾਹਿਬ। ਥਾਨ ਹੈ,
लाहौर शहर जैर कैर सवा पे, लाहौर शहर अमृतसर सिफती दा कर, तन सो तेरा थान है। ਤਨ ਸੋ ਤੇਰਾ ਥਾਨ ਹੈ। संतो रामदास सरोवर निका, जो नावे सो कुल तरावे उधार खुआ है जी का, तन सो तेरा थान है। ਤਨ ਸੋ ਤੇਰਾ ਥਾਨ ਹੈ। अमृतसर सतगुर सतवती, जितना ते कौआ हंस हो गए, तन सो तेरा थान है। ਸੋ ਤੇਰਾ ਥਾਨ ਹੈ। ਤਨ ਸੋ ਤੇਰਾ ਥਾਨ ਹੈ। ਉਹ ਦਿੱਚੇ ਪੂਰਬ ਦੇਵਨਾ, ਜਿਸ ਦੀ ਵਸਤ ਤਿਸੈ ਕਰ ਆਵੇ, ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ, ਤਨ ਸੋ ਤੇਰਾ ਥਾਨ ਹੈ। तन सो तेरा थान है, तन सो तेरा थान है। तन सो तेरा थान है। हो ਤਨ ਸੋ ਤੇਰਾ ਥਾਨ सच तेरा पैस कारिया, ਸੱਚ ਤੇਰਾ ਪੈਸ ਕਾਰਿਆ। नानक तू लहना तू है। ओ नानक ਤੂੰ ਲਹਿਣਾ ਤੂੰ ਹੈ। गुर अमार तो विचारिया, गुर ठाता मन साधारिया, जिन सिरिया तिने सवारिया, जिन सिरिया तिने सवारिया। ਜਿਨ ਸਿਰਿਆ ਤਿਨੈ ਸਵਾਰਿਆ। ਜਿਨ ਸਿਰਿਆ ਤਿਨੈ ਸਵਾਰਿਆ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਮੇਰੇ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਬੜੀ ਤਾਕਤ ਇਸ ਨਾਮ 'ਚ। ਧੰਨ ਗੁਰੂ ਰਾਮਦਾਸ ਸਾਰੇ ਗੱਜ ਕੇ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਪੰਚੇ ਸ਼ਬਦ ਵਜੇ ਮਤ ਗੁਰਮਤ ਵੱਡ ਭਾਗੀ ਅਨਹਦ ਵਜਿਆ, ਆਨੰਦ ਮੂਲ ਰਾਮ ਸਭ ਦੇਖਿਆ, ਗੁਰ ਸ਼ਬਦੀ ਗੋਬਿੰਦ ਗੱਜਿਆ। ਆਦ ਜੁਗਾਦ ਵੇਸ ਹਰ ਏਕੋ, ਮਤ ਗੁਰਮਤ ਹਰ ਪ੍ਰਭ ਭਜਿਆ। ਹਰ ਦੇਵੋ ਦਾਨ दयाल प्रभ जन राखो हर प्रभ लजिया सब तन कहो तन तन कहो सब तन कहो गुर सतगुरु जित मिल हर पढ़ता कजिया
ਉਹ ਜਿੱਤ ਮਿਲ ਹਰ ਪੜਦਾ ਕੱਜਿਆ, ਉਹ ਜਿੱਤ ਮਿਲ ਹਰ ਪੜਦਾ ਕੱਜਿਆ। ਜਿੱਤ ਮਿਲ ਹਰ ਪੜਦਾ ਕੱਜਿਆ, ਜਿੱਤ ਮਿਲ ਹਰ ਪੜਦਾ। ਕਿਹੜਾ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜੈ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੇ ਖਿਨ, ਜੈ ਸਤਿਗੁਰ ਸਿਮਰੰਤ ਹਿਰਦੈ ਹਰ ਨਾਮ ਦੇ ਨੌ ਦਿਨ। ਜੈ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੇ, ਜੈ ਸਤਿਗੁਰ ਸਿਮਰੰਤ ਰਿਦ ਸਿਧ ਨਵ ਨਿਧ ਪਾਵੇ। ਪੁੱਛੋ ਜਰਾ ਭੱਟਾਂ ਕੋਲੋਂ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਭੱਟ ਸਾਹਿਬਾਨ ਜੀ, ਮੈਂ ਨਿਮਰਤਾ 'ਚ ਤੁਹਾਨੂੰ ਬੇਨਤੀ ਕਰਦਾ, ਉਹ ਕਿਹੜੇ ਸਤਿਗੁਰੂ ਨੇ ਜਿਨ੍ਹਾਂ ਦਾ ਨਾਮ ਲਈਏ, ਨਾਮ ਲੈਣ ਤੋਂ ਬਾਅਦ ਮਨ ਰੂਪੀ ਅੱਖਾਂ ਤੋਂ ਅਗਿਆਨਤਾ ਦਾ ਹਨੇਰਾ ਮਿਟ ਜਾਂਦਾ ਹੈ। ਹਾਂਜੀ, ਉਹ ਕਿਹੜੇ ਸਤਿਗੁਰੂ ਨੇ ਜਿਨ੍ਹਾਂ ਦਾ ਨਾਮ ਲੈਣਾ ਸ਼ੁਰੂ ਕਰੀਏ ਤੇ ਅੰਦਰ ਪਰਮੇਸ਼ਰ ਦਾ ਨਾਮ ਵਸਣਾ ਸ਼ੁਰੂ ਹੋ ਜਾਂਦਾ ਹੈ। ਉਹ ਕੌਣ ਨੇ ਜਿਨ੍ਹਾਂ ਦਾ ਨਾਮ ਲਈਏ ਤੇ ਜੀ ਦੀ ਕਲਪਨਾ ਵੀ ਮੁੱਕਣੀ ਸ਼ੁਰੂ ਹੋ ਜਾਂਦੀ ਹੈ। ਜੀ ਕੌਣ ਨੇ? ਮੇਰ ਤੇਰ ਨਿਕਲ ਗਈ ਜਿਨ੍ਹਾਂ ਉਹਦੇ ਨਾਮ ਲੈਣ ਨਾਲ, ਜੀ ਦੀ ਕਲਪਨਾ ਨਿਕਲ ਗਈ, ਚਿੰਤਾਵਾਂ ਦੁੱਖ ਕਲੇਸ਼ ਸਭ ਕੁਝ ਨਿਕਲ ਗਿਆ। ਤੇ ਦੱਸੋ ਤਾਂ ਸਹੀ, ਉਹ ਕੌਣ ਨੇ ਜਿਨ੍ਹਾਂ ਦਾ ਨਾਮ ਲਈਏ? ਮੈਂ ਕਹਿੰਦਾ ਮੇਰੀ ਗਰੀਬੀ ਦੂਰ ਹੋਵੇ, ਪਰ ਮੈਂ ਉਹਨਾਂ ਦਾ ਨਾਮ ਲਵਾਂ, ਮੇਰੀ ਇਕੱਲੇ ਦੀ ਗਰੀਬੀ ਨਾ ਦੂਰ ਹੋਵੇ, ਕੁੱਲਾਂ ਦੀ ਵੀ ਗਰੀਬੀ ਮੁੱਕ ਜਾਵੇ। ਰਿੱਧੀਆਂ ਸਿੱਧੀਆਂ ਵੀ ਮੇਰੇ ਮਗਰ ਲੱਗੀਆਂ ਫਿਰਨ, ਕੌਣ ਨੇ? ਦੱਸੋ ਤਾਂ ਸਹੀ, ਉਹ ਕੌਣ ਨੇ? ਕਿਹਨਾਂ ਦਾ ਨਾਮ ਲਵਾਂ? ਤੇ ਭੱਟ ਸਾਹਿਬਾਨ ਅਗਲੀ ਪੰਕਤੀ 'ਚ ਕਹਿੰਦੇ, ਕੋਈ ਭੁਲੇਖਾ ਨਾ ਰੱਖੀ, ਹੋਰ ਕੋਈ ਸਤਿਗੁਰੂ ਨਹੀਂ, ਉਹ ਸਤਿਗੁਰੂ ਦਾ ਨਾਮ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਇਹ ਜ਼ਰੂਰੀ ਮੈਸੇਜ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਮੇਰੀ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਜ਼ਰੂਰ ਚਰਨ ਪਾ ਕੇ ਜਾਇਆ ਕਰੋ ਔਰ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਮੈਂ ਜਿਹੜੀ ਵਿਸ਼ੇਸ਼ ਬੇਨਤੀ ਕਰਨ ਲੱਗਾ, ਇਹਨੂੰ ਧਿਆਨ ਨਾਲ ਸੁਣਿਓ। ਸਾਡੇ ਕੋਲ ਜਦੋਂ ਵੱਡੇ ਪੱਧਰ ਦੇ ਉੱਤੇ ਅਸੀਂ ਕੋਈ ਸਮਾਗਮ ਕਰਦੇ ਹਾਂ, ਚੁਪਹਿਰਾ ਜਪ ਤਪ ਸਮਾਗਮ ਜਾਂ ਕੋਈ ਰਹਿਣ ਸਬਾਈ ਸਮਾਗਮ ਕਰਦੇ ਹਾਂ, ਸਾਡੇ ਕੋਲ ਸੰਗਤ ਨੂੰ ਬਿਠਾਉਣ ਵਾਸਤੇ ਵੱਡਾ ਹਾਲ ਨਹੀਂ ਸੀ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦਾ ਸਦਕਾ ਇਸ ਜਗ੍ਹਾ ਦੇ ਉੱਤੇ, ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਸੇਵਾਵਾਂ ਦੇ ਬੇਅੰਤ ਕਾਰਜ ਚੱਲ ਰਹੇ ਨੇ, ਹੁਣ ਇੱਕ ਨਵਾਂ ਉਪਰਾਲਾ ਕੀਤਾ ਗਿਆ। ਘੱਟ ਤੋਂ ਘੱਟ 7-8 ਹਜ਼ਾਰ ਸੰਗਤ ਬੈਠ ਸਕੇ, ਏਡਾ ਵੱਡਾ ਵਿਸ਼ਾਲ ਦੀਵਾਨ ਹਾਲ ਜੋ ਬਣਾਇਆ ਜਾ ਰਿਹਾ, ਔਰ ਇਹਦੀ ਜੋ ਉਸਾਰੀ ਹੈ ਜ਼ੋਰਾਂ ਸ਼ੋਰਾਂ 'ਤੇ ਸ਼ੁਰੂ ਹੋ ਚੁੱਕੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਨੇਮਰ ਬੇਨਤੀ ਪਿਆਰਿਓ, ਬਾਕੀ ਦੇ ਸਾਰੇ ਖਰਚਿਆਂ ਨੂੰ ਸੰਕੋਚ ਕੇ ਆਪ ਜੀ ਘੱਟ ਤੋਂ ਘੱਟ ਇੱਕ ਮੈਂਬਰ ਇੱਕ ਤੇਰੀ ਦੀ ਹਾਜ਼ਰੀ ਜ਼ਰੂਰ ਲਾਵੇ, 1300 ਦੀ। ਔਰ ਜਿਨ੍ਹਾਂ ਨੂੰ ਪਿਤਾ ਜੀ ਨੇ ਵੱਧ ਸਮਰੱਥਾ ਦਿੱਤੀ ਹੈ, ਭਾਵੇਂ 2 ਤੇਰੀਆਂ, 10 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਸਹਿਯੋਗ ਦੇ ਸਕਦੇ ਹੋ ਨਾ, ਜ਼ਰੂਰ ਦੇਣਾ, ਕਿਉਂਕਿ ਇਹ ਕਰੋੜਾਂ ਦਾ ਪ੍ਰੋਜੈਕਟ ਹੈ ਔਰ ਇਹ ਕੋਈ ਮੇਰਾ ਨਿੱਜੀ ਕੰਮ ਨਹੀਂ, ਇਹ ਸੰਗਤ ਦੇ ਕਾਰਜ ਨੇ, ਪੰਥ ਦੇ ਕਾਰਜ ਨੇ, ਔਰ ਇਹ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਜੀ ਦੇ ਕਾਰਜ ਨੇ। ਇਹਦੇ ਵਿੱਚ ਤੁਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ ਔਰ ਇਹਦੇ ਵਿੱਚ ਕਿਸੇ ਨੇ ਵੀ ਢਿੱਲ ਮੱਠ ਨਹੀਂ ਕਰਨੀ, ਕਿਉਂਕਿ ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਜਦੋਂ ਤੁਸੀਂ ਸੰਗਤ ਦੇ ਕਾਰਜ ਦੇ ਲਈ ਕੁਝ ਕਰਦੇ ਹੋ ਨਾ, ਸੰਗਤ ਦੀ ਫਿਕਰ ਕਰਦੇ ਹੋ, ਕਿਉਂਕਿ ਇੱਥੇ ਸੰਗਤ ਨੇ ਬਹਿਣਾ ਹੈ, ਸੰਗਤ ਨੇ ਕੀਰਤਨ ਨਾਲ ਜੁੜਨਾ ਹੈ। ਜਦੋਂ ਤੁਸੀਂ ਸੰਗਤ ਦਾ ਖਿਆਲ ਰੱਖਦੇ ਹੋ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡਾ ਖਿਆਲ ਰੱਖਦੇ ਨੇ। ਤੁਸੀਂ ਸੰਗਤ ਦੇ ਬਹਿਣ ਦੀ ਜਗ੍ਹਾ ਦੇ ਵਿੱਚ ਆਪਣਾ ਹਿੱਸਾ ਤਿਲ ਫੁੱਲ ਪਾ ਦਿਓ, ਤੁਹਾਡੇ ਲੋਕ ਪਰਲੋਕ ਦੇ ਵਿੱਚ ਪਰਦੇ ਢੱਕਣ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਆਪਣੇ ਸਿਰ ਤੇ ਲੈ ਲੈਣਗੇ। ਭਾਗਾਂ ਵਾਲਿਓ, ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਜੋ ਇਹ ਵੱਡਾ ਯੱਗ ਮੇਰੇ ਮਨ ਦੀ ਭਾਵਨਾ ਹੈ, ਜਲਦੀ ਤੋਂ ਜਲਦੀ ਇਹ ਹਾਲ ਬਣ ਕੇ ਤਿਆਰ ਹੋਵੇ ਔਰ ਸੰਗਤਾਂ ਇਹਦੇ ਵਿੱਚ ਕਥਾ ਕੀਰਤਨ ਸੁਣਨ, ਲਾਭ ਲੈਣ। ਔਰ ਇਹ ਇੱਛਾ ਹੈ ਦਾਸ ਦੀ ਕਿ ਜਿਹੜਾ ਬਿਲਕੁਲ ਵੀ ਦਸਵੰਧ ਨਹੀਂ ਨਾ ਕੱਢਦਾ, ਉਹ ਵੀ ਜਦੋਂ
ਆਪਣੇ ਜੋ ਜੇਬ ਖਰਚੇ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਸੇਵਾ ਦੇ ਕੁੰਭ ਦੇ ਵਿੱਚ ਹਿੱਸਾ ਪਾਏਗਾ, ਕਿਸੇ ਨਾ ਕਿਸੇ ਢੰਗ ਨਾਲ ਉਹਦੀ ਵੀ ਸਾਂਝ ਗੁਰੂ ਰਾਮਦਾਸ ਦੇ ਨਾਲ, ਬਾਬਾ ਦੀਪ ਸਿੰਘ ਦੇ ਨਾਲ ਬਣ ਜਾਏਗੀ। ਆਓ ਭਾਗਾਂ ਵਾਲਿਓ, ਇਹ ਸਾਰੇ ਕਾਰਜਾਂ ਨੂੰ ਸੰਕੋਚ ਕੇ ਮੋਢੇ ਨਾਲ ਮੋਢਾ ਜੋੜ ਕੇ ਇਹ ਪੰਥਕ ਕਾਰਜ ਦੇ ਵਿੱਚ ਸਹਿਯੋਗ ਦੇਣ ਦਾ ਸਮਾਂ ਹੈ। ਜਿਵੇਂ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ ਗੁਰੂ ਕੇ ਮਹਿਲ ਦੀ ਉਸਾਰੀ ਚੱਲ ਰਹੀ ਸੀ ਤੇ ਉਹ ਰਿਕਸ਼ਿਆਂ ਵਾਲਿਆਂ ਦੇ ਕੋਲ ਸੇਵਾ ਇਕੱਠੀ ਕਰਨ ਵਾਸਤੇ ਤੁਰ ਪਏ ਤੇ ਸੇਵਾਦਾਰਾਂ ਨੇ ਕਿਹਾ, ਮਹਾਂਪੁਰਖੋ ਆਪ ਜੀ ਰਿਕਸ਼ੇ ਵਾਲਿਆਂ ਦੇ ਕੋਲੋਂ ਸੇਵਾ ਇਕੱਠੀ ਕਰ ਰਹੇ ਹੋ, ਕੋਈ 25 ਪੈਸੇ ਦੇ ਰਿਹਾ, ਕੋਈ 50 ਪੈਸੇ, ਕੋਈ 1 ਰੁਪਈਆ, ਸਾਡੇ ਕੋਲ ਤੇ ਇੰਨੇ ਵੱਡੇ ਵੱਡੇ ਸੰਗੀ ਬੈਠੇ ਨੇ, ਕੋਈ 5000 ਦਿੰਦਾ, 10,000, ਕੋਈ ਲੱਖ ਰੁਪਈਆ ਦੇ ਰਿਹਾ, ਇਹ ਰਿਕਸ਼ੇ ਵਾਲਿਆਂ ਕੋਲੋਂ ਇੱਦਾਂ ਸੇਵਾ ਕਿਉਂ ਇਕੱਠੀ ਕਰ ਰਹੇ? ਤੇ ਬਾਬਾ ਸੇਵਾ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿਣ ਲੱਗੇ, ਪਿਆਰਿਆ ਅਸੀਂ ਚਾਹੁੰਦੇ ਹਾਂ ਕਿ ਇਹ ਰਿਕਸ਼ੇ ਵਾਲੇ ਦਾ ਵੀ ਕਿਸੇ ਨਾ ਕਿਸੇ ਢੰਗ ਨਾਲ ਭਲਾ ਹੋ ਜੇ। ਕਹਿੰਦੇ ਜਦੋਂ ਇਹਦੇ ਦਿੱਤੇ ਦਸਵੰਧ ਵਿੱਚੋਂ 2 ਇੱਟਾਂ ਵੀ ਗੁਰੂ ਕੇ ਮਹਿਲ ਦੀ ਕਾਰ ਸੇਵਾ ਦੇ ਵਿੱਚ ਲੱਗ ਗਈਆਂ, ਉਸਾਰੀ ਦੇ ਵਿੱਚ ਲੱਗ ਗਈਆਂ, ਉਸ ਇਮਾਰਤ ਦੇ ਵਿੱਚ ਲੱਗ ਗਈਆਂ, ਤੇ ਇਹਦੀ ਵੀ ਸਾਂਝ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਨਾਲ ਬਣ ਜਾਏਗੀ। ਤੇ ਆਓ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਘਰ ਦੇ ਨਾਲ ਸਾਂਝ ਬਣਾਉਣ ਦਾ ਵੇਲਾ ਆਇਆ। ਵੱਧ ਤੋਂ ਵੱਧ ਆਪ ਜੀਆਂ ਨੇ ਸਹਿਯੋਗ ਕਰਨਾ। ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਦੇ ਨੇ, ਇਹਨਾਂ ਨੰਬਰਾਂ ਦੇ ਉੱਤੇ ਆਪ ਜੀ ਨੇ ਜੋ ਆਪਣੀ ਸੇਵਾ ਪੇਟੀਐਮ, ਗੂਗਲ ਪੇ, ਫੋਨਪੇ ਵੀ ਕਰ ਸਕਦੇ ਹੋ, ਔਰ ਅਕਾਊਂਟ ਡਿਟੇਲ ਵੀ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ, ਸਕਰੀਨਸ਼ਾਟ ਲੈ ਲਓ, ਇਹਦੀ ਫੋਟੋ ਖਿੱਚ ਲਓ, ਔਰ ਆਪਣੀ ਸੇਵਾ ਤੁਸੀਂ ਇਹਨਾਂ ਅਕਾਊਂਟਾਂ ਦੇ ਵਿੱਚ ਪਾ ਕੇ ਸਾਨੂੰ ਦਿੱਤੇ ਹੋਏ ਨੰਬਰਾਂ ਦੇ ਉੱਤੇ ਮੈਸੇਜ ਜ਼ਰੂਰ ਕਰ ਦੇਣਾ। ਅਸੀਂ ਇੰਨੀ ਸੇਵਾ ਜੋ ਭੇਜੀ ਹੈ ਟਰਸਟ ਨੂੰ, ਤਾਂ ਜੋ ਤੁਹਾਨੂੰ ਰਸੀਦ ਤੇ ਸਤਿਕਾਰ ਸਮੇਂ ਸਿਰ ਪਹੁੰਚਾਇਆ ਜਾ ਸਕੇ। ਔਰ ਇੱਕ ਵਿਸ਼ੇਸ਼ ਬੇਨਤੀ, ਆਪ ਜੀ ਇਹ ਸੇਵਾਵਾਂ ਦੇ ਕਾਰਜਾਂ ਦੇ ਵਿੱਚ ਪੱਕੇ ਮਹੀਨਾਵਾਰੀ ਡੋਨਰ ਵੀ ਬਣ ਸਕਦੇ ਹੋ ਕਿ ਹਰ ਮਹੀਨੇ ਅਸੀਂ ਟਰਸਟ ਨੂੰ ਇੰਨਾ ਦਸਵੰਧ ਭੇਜਣਾ ਹੀ ਭੇਜਣਾ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ। ਆਪ ਜੀ ਇਸ ਨੰਬਰ ਦੇ ਉੱਤੇ ਫੋਨ ਕਰਕੇ ਮੈਸੇਜ ਕਰਕੇ ਕਿ ਅਸੀਂ ਇੰਨਾ ਦਸਵੰਧ ਹਰ ਮਹੀਨੇ ਟਰਸਟ ਨੂੰ ਭੇਜਿਆ ਕਰਾਂਗੇ, ਆਪ ਜੀ ਆਪਣਾ ਮੈਸੇਜ ਦਿਓ, ਔਰ ਸਾਡੇ ਵੱਲੋਂ ਤੁਹਾਨੂੰ ਫਿਰ ਡੋਨਰ ਨੰਬਰ ਦੇ ਦਿੱਤਾ ਜਾਏਗਾ ਕਿ ਤੁਹਾਡਾ ਇੰਨਾ ਨੰਬਰ ਡੋਨਰ ਹੈ। ਫਿਰ ਉਸ ਮੁਤਾਬਕ ਤੁਸੀਂ ਹਰ ਮਹੀਨੇ ਆਪਣੀ ਸੇਵਾ ਟਰਸਟ ਦੇ ਅਕਾਊਂਟ ਦੇ ਵਿੱਚ ਪਾ ਸਕਦੇ ਹੋ। ਇਹ ਮੇਰੀ ਬੇਨਤੀ, ਮੋਢੇ ਨਾਲ ਮੋਢਾ ਜੋੜ ਕੇ ਆਓ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਰਾਮਦਾਸ ਗੁਰਜਨ ਸਿਰਿਆ ਤਿਨੇ ਸਵਾਰਿਆ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਸ੍ਰਿਸ਼ਟੀ ਦੇ ਮਾਲਕ ਪਿਤਾ ਜੀ, ਤਿੰਨਾਂ ਦਾ ਆਗਮਨ ਪੁਰਬ 30 ਅਕਤੂਬਰ ਨੂੰ ਆ ਰਿਹਾ। ਉਸੇ ਸਬੰਧ ਦੇ ਵਿੱਚ 21 ਅਕਤੂਬਰ ਦਿਨ ਸ਼ਨੀਵਾਰ ਸ਼ਾਮ ਨੂੰ 4 ਵਜੇ ਤੋਂ ਰਾਤੀ 10 ਵਜੇ ਤੱਕ ਅਨਾਰਦਾਨਾ ਚੌਂਕ ਪਟਿਆਲਾ ਵਿਖੇ ਜੋ ਵਿਸ਼ੇਸ਼ ਚੁਪਹਿਰਾ ਜਪ ਤਪ ਸਮਾਗਮ ਰੱਖੇ ਗਏ ਨੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਵਿੱਚ ਬੇਨਤੀ, ਜਿਹੜੇ ਰੋਜ਼ ਤੁਸੀਂ ਸੁਣਦੇ ਹੋ ਪਿਆਰਿਓ, 3 ਵਜੇ ਦੇ ਕਰੀਬ ਸਭ ਨੇ ਅਨਾਰਦਾਨਾ ਚੌਂਕ ਪਟਿਆਲੇ ਪਹੁੰਚਣ ਦੀ ਕਿਰਪਾਲਤਾ ਕਰਨੀ। 4 ਵਜੇ ਅਸੀਂ ਚੁਪਹਿਰਾ ਸ਼ੁਰੂ ਕਰ ਦੇਣਾ। ਔਰ ਜਿਹੜੀਆਂ ਦਿੱਲੀ ਦੀਆਂ ਸੰਗਤਾਂ ਨੇ, ਫਰੀਦਾਬਾਦ ਦੀਆਂ ਸੰਗਤਾਂ ਨੇ, ਅੰਬਾਲੇ ਦੀਆਂ, ਸੋਨੀਪਤ, ਪਾਣੀਪਤ, ਕਰਨਾਲ, ਜਿੱਥੇ ਜਿੱਥੇ ਵੀ ਤੁਸੀਂ ਪਿਆਰ ਨਾਲ ਸੁਣਦੇ ਹੋ, ਪਟਿਆਲੇ ਦੇ ਇਰਦ ਗਿਰਦ ਜਿੰਨੇ ਇਲਾਕੇ ਨੇ, ਖੰਨਾ, ਭਾਵੇਂ ਸਰਹੰਦ, ਫਤਿਹਗੜ੍ਹ ਸਾਹਿਬ, ਕੋਈ ਵੀ ਇਲਾਕਾ ਹੈ, ਕਈਆਂ ਦੇ ਨਾਮ ਹੋ ਸਕਦਾ ਮੈਂ ਭੁੱਲ ਜਾਵਾਂ, ਪਰ ਸਭ ਨੂੰ ਮੈਂ ਬੇਨਤੀ ਕਰਦਾ, ਜਿਹੜੇ ਤੁਸੀਂ ਰੋਜ਼ 3 ਤੋਂ 4 ਜਾਂ ਰਾਤੀ 10 ਤੋਂ 11 ਜੁੜਦੇ ਹੋ ਨਾ, ਕਿਸੇ ਨੇ ਵੀ ਗੈਰ ਹਾਜ਼ਰੀ ਨਹੀਂ ਕਰਨੀ। ਸਾਰਿਆਂ ਨੇ ਜ਼ਰੂਰੀ ਤੋਂ ਜ਼ਰੂਰੀ ਕੰਮਾਂ ਦਾ ਤਿਆਗ ਕਰਕੇ ਜੋ 21 ਅਕਤੂਬਰ ਦਿਨ ਸ਼ਨੀਵਾਰ ਦੁਪਹਿਰੀ 3 ਵਜੇ ਦੇ ਕਰੀਬ ਪਹੁੰਚ ਜਾਣਾ। 4 ਵਜੇ ਅਸੀਂ ਚੁਪਹਿਰਾ ਜਪ ਤਪ ਸਮਾਗਮ ਸ਼ੁਰੂ ਕਰਨਾ। ਔਰ ਸਭ ਨੂੰ ਪਤਾ, ਮੇਰੇ ਕਹਿਣ ਦੀ ਲੋੜ ਨਹੀਂ, ਚੁਪਹਿਰਿਆਂ ਦੇ ਵਿੱਚ ਕਿਵੇਂ ਬਾਬਾ ਦੀਪ ਸਿੰਘ ਜੀ ਵਰਤ ਕੇ ਇੱਕ ਦੀ ਝੋਲੀ ਨਹੀਂ ਭਰਦੇ, ਇੱਕ ਨੂੰ ਝੋਲੀਆਂ ਭਰਨ ਵਾਲਾ ਬਣਾਉਂਦੇ ਨੇ, ਇੱਕ ਦੇ ਪੁੱਠੇ ਕਰਮਾਂ ਨੂੰ ਸਿੱਧਿਆਂ ਕਰਦੇ ਨੇ। ਆਓ ਆਪਣੇ ਪੁੱਠੇ ਕਰਮ ਸਿੱਧੇ ਕਰਵਾਈਏ, ਬਾਬਾ ਦੀਪ ਸਿੰਘ ਜੀ ਦੀਆਂ, ਗੁਰੂ ਰਾਮਦਾਸ ਜੀ ਦੀਆਂ ਖੁਸ਼ੀਆਂ ਲਈਏ। 21 ਅਕਤੂਬਰ ਦਿਨ ਸ਼ਨੀਵਾਰ ਦੁਪਹਿਰੀ 3 ਵਜੇ ਦੇ ਕਰੀਬ ਸਭ ਨੇ ਪਹੁੰਚ ਕੇ ਲਾਹਾ ਲੈਣਾ। ਇਹ ਸਾਰਾ ਪ੍ਰੋਗਰਾਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।